व्यूअर्स वेलकम बैक इन आवर प्रोग्राम जी। डॉक्टर साहब अगले इशू बारे जानकारी लेना चाहांगे, की कहना चाहोगे तुसीं? देखो, ਅਸੀਂ जिस प्लैनेट ਤੇ ਰਹਿੰਦੇ हैं लगभग 7.5 ਬਿਲੀਅਨ ਲੋਕ इस धरती ਤੇ ਰਹਿੰਦੇ ਨੇ जी। ਔਰ ਜਿਵੇਂ ਅਸੀਂ ਕਦੇ ਮੌਸਮਾਂ ਦੀ ਗੱਲ ਕਰਦੇ ਹਾਂ, ਮੀਂਹ ਹੀ ਕਦੋਂ ਪਏਗਾ, ਠੰਡ ਕਦੋਂ ਹੋਏਗੀ ਔਰ ਗਰਮੀ ਕਦੋਂ ਹੋਏਗੀ, ਇਹ ਬੜੀ ਸਰਟਨਟੀ ਨਾਲ ਕਹਿੰਦੇ ਸੀ। ਅੱਜ ਦੁਨੀਆ ਦਾ ਕੋਈ ਵੀ ਖਿੱਤਾ ਐਸਾ ਨਹੀਂ ਹੈ ਜਿਹਦੇ ਬਾਰੇ ਕਿਹਾ ਜਾਏ ਕਿ ਭਾਈ ਮੀਂਹ ਵੇਲੇ ਸਿਰ ਆਉਣਗੇ ਜਾਂ ਜਿਹੜਾ ਗਰਮੀ ਦੇ ਹੋਣਗੇ, ਇਸ ਲਈ ਮੌਸਮ ਬਦਲੇ। ਔਰ ਇੱਕ ਸ਼ਬਦ ਜਿਹੜਾ ਦੁਨੀਆ ਨੇ ਸੁਣਿਆ ਔਰ ਪਿਛਲੇ ਵਕਤ ਖਾਸ ਤੌਰ ਤੇ ਯੰਗਰ ਜਨਰੇਸ਼ਨ ਜਿਸ ਬਾਰੇ ਬਹੁਤ ਜਾਗਰੂਕ ਹੈ, ਕਲਾਈਮੇਟ ਚੇਂਜ। ਜੀ ਜੀ ਕਿ ਵੀ ਇਹ ਕਲਾਈਮੇਟ ਚੇਂਜ ਕਿਵੇਂ ਜਿਹੜੀ ਕਾਰਬਨ ਐਮਿਸ਼ਨ ਹੈ ਬਹੁਤ ਸਾਰਾ ਜਿਵੇਂ ਇੰਡਸਟਰੀਅਲਾਈਜ਼ ਹੋਇਆ ਹੈ ਸੰਸਾਰ, ਇੱਕ ਪਾਸੇ ਤਾਂ ਠੀਕ ਹੈ ਆਬਾਦੀ ਜੇ ਅਸੀਂ ਦੇਖੀਏ ਤੇ ਅੱਜ ਤੋਂ ਜਿਹੜਾ 80-90 ਸਾਲ ਪਹਿਲਾਂ 2-2.5 ਬਿਲੀਅਨ ਲੋਕ ਰਹਿੰਦੇ ਸੀ ਇਸ ਧਰਤੀ ਤੇ ਜੇ ਹੁਣ 3 ਗੁਣਾ ਤੋਂ ਜ਼ਿਆਦਾ ਆਬਾਦੀ ਹੈ ਤੇ ਉਹਨਾਂ ਦੇ ਲਈ ਪ੍ਰੋਡਿਊਸ ਵੀ, ਫੈਕਟਰੀਆਂ ਵੀ ਔਰ ਉਹਨਾਂ ਨੂੰ ਖਵਾਉਣਾ ਜਾਂ ਧਰਤੀ ਦੇ ਉੱਤੇ ਪਾਣੀ, ਦੂਜੀਆਂ ਤੀਜੀਆਂ ਚੀਜ਼ਾਂ ਦਾ ਗੰਦਲਾ ਹੋਣਾ, ਪੋਲਿਊਸ਼ਨ, ਏਅਰ ਪੋਲਿਊਸ਼ਨ ਔਰ ਜਿਹੜੀ ਖਾਸ ਤੌਰ ਤੇ ਇੰਡਸਟਰੀਅਲਾਈਜੇਸ਼ਨ ਹੈ ਔਰ ਉਹਦੇ 'ਚ ਕਾਰਬਨ ਦਾ ਇਸਤੇਮਾਲ, ਕੋਲ ਬੇਸਡ ਇੰਡਸਟਰੀ, ਉਸ ਨੇ ਸਾਡੇ ਇਸ ਸਾਰੇ 'ਚ ਓਜ਼ੋਨ ਲੇਅਰ ਕ੍ਰੀਏਟ ਕੀਤੀ ਔਰ ਕਿਵੇਂ ਉਹਨੇ ਐਨਵਾਇਰਨਮੈਂਟ ਨੂੰ ਬਦਲਿਆ। ਔਰ ਜਿਸ ਕਿਸਮ ਦੀਆਂ ਜੇ ਤੁਸੀਂ ਇਸ ਫੀਲਡ ਦੇ ਬਹੁਤ ਸਾਰੇ ਜਿਹੜੇ ਐਕਸਪਰਟਸ ਦੀਆਂ ਭਵਿੱਖਬਾਣੀਆਂ ਦੇਖੋ ਤੇ ਕਈ ਵਾਰੀ ਉਹ ਬਹੁਤ ਡਰਾਉਣ ਵਾਲੀਆਂ ਹੁੰਦੀਆਂ ਨੇ ਕਿ ਵੀ ਜਿਸ ਤੇਜ਼ੀ ਦੇ ਨਾਲ ਇਹ ਚੇਂਜ ਹੋ ਰਿਹਾ ਕਲਾਈਮੇਟ, ਇਹ ਅਲਟੀਮੇਟਲੀ ਕੀ ਕਰੇਗਾ। ਗਲੇਸ਼ੀਅਰ ਜਿਹੜੇ ਨੇ ਵੱਡੇ ਵੱਡੇ ਬਰਫ਼ ਦੇ ਤੋਦੇ, ਕਿਉਂਕਿ ਉਹਨਾਂ ਦੇ ਨਾਲ ਬਹੁਤ ਕੁਝ ਜੁੜਿਆ ਹੋਇਆ, ਦਰਿਆ, ਨਦੀਆਂ, ਉਹਨਾਂ 'ਚੋਂ ਸਮਰ 'ਚ ਵੀ ਉਹ ਪਿਘਲ ਰਹੇ ਨੇ ਕਿਉਂਕਿ ਇਹ ਜਿਹੜਾ ਗਲੋਬਲ ਵਾਰਮਿੰਗ ਇਫੈਕਟ ਹੈ ਇਹ ਗਲੇਸ਼ੀਅਰਸ ਨੂੰ ਪਿਘਲਾ ਰਿਹਾ ਹੈ, ਏਅਰ ਨੂੰ ਔਰ ਦੂਸਰੇ ਨੂੰ ਕਰ ਰਿਹਾ। ਸੋ ਕੁੱਲ ਮਿਲਾ ਕੇ ਦੁਨੀਆ 'ਚ ਔਰ ਇਸ ਵੇਲੇ ਜਿਹੜੀ ਅਕ੍ਰੋਸ ਦਾ ਗਲੋਬ ਯੰਗਸਟਰਸ ਦੀ ਖਾਸ ਤੌਰ 'ਤੇ ਔਰ ਜਿਹੜੇ ਬੜੇ ਅਗਰੈਸਿਵ ਵੀ ਹੁੰਦੇ ਨੇ, ਗ੍ਰੀਨ ਪਾਰਟੀਜ਼ ਬਣ ਗਈਆਂ ਜਿਹੜੀ ਪੋਲੀਟੀਕਲੀ। ਇੰਗਲੈਂਡ 'ਚ ਵੀ ਉਹਨਾਂ ਨੇ ਸੀਟਾਂ ਲਈਆਂ, ਬ੍ਰਿਟਿਸ਼ ਕੋਲੰਬੀਆ 'ਚ NDP ਦੀ ਸਰਕਾਰ ਹੀ ਇਸ ਲਈ ਬਣ ਰਹੀ ਹੈ ਕਿ ਗ੍ਰੀਨ ਪਾਰਟੀ ਦੇ ਜਿਹੜੇ 3 MLA ਬਣੇ ਸੀ ਉਹਨਾਂ ਨੂੰ ਹਮਾਇਤ ਦਿੱਤੀ। ਔਰ ਜਦੋਂ ਕਿਤੇ ਇਹਨਾਂ ਦੀ ਕੋਈ ਇਸ ਕਿਸਮ ਦੀ G7, G8 ਮੀਟਿੰਗਸ ਹੁੰਦੀਆਂ, ਉਹਨਾਂ ਦੇ ਲੱਖਾਂ ਵਲੰਟੀਅਰ ਪਹੁੰਚ ਜਾਂਦੇ ਨੇ ਪ੍ਰੋਟੈਸਟ ਕਰਨ, ਨੱਕ 'ਚ ਦਮ ਕਰ ਦਿੰਦੇ ਨੇ ਔਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਿ ਵੀ ਕਿਵੇਂ ਕੰਟਰੋਲ ਕਰਨਾ ਉਹਨਾਂ ਨੂੰ। ਸੋ ਜ਼ਾਹਰ ਹੈ ਵੀ ਇਸ ਸਾਰੇ ਪ੍ਰੈਸ਼ਰ ਥੱਲੇ ਔਰ ਹੌਲੀ 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 ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਮੈਂ ਸਮਝਦਾ ਵੀ ਇਹ ਵੀ ਉਹਦੇ ਕ੍ਰੈਡਿਟ 'ਚ ਜਾਂਦਾ ਹੈ ਕਿ ਉਹ ਸਾਰੀ ਲੌਬੀ ਨੂੰ, ਸਭ ਤੋਂ ਵੱਡਾ ਵਿਰੋਧ ਕਦੇ ਚੀਨ ਕਰਦਾ ਸੀ ਕਿਸੇ ਵੀ ਕਲਾਈਮੇਟ ਦੇ ਉੱਤੇ ਸੰਧੀ ਦਾ, ਫਿਰ ਭਾਰਤ ਕਰਨ ਲੱਗ ਗਿਆ। ਭਾਰਤ ਨੂੰ ਤਾਂ ਪੈਸੇ ਪੂਸੇ ਦੇ ਕੇ ਚੁੱਪ ਕਰਾਤਾ ਉਹਨਾਂ ਨੇ, ਹੁਣ ਉਹਨੇ ਵੀ ਦਸਤਖਤ ਕਰਤੇ। ਸੋ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਜਿੱਥੇ ਵਿਦਨ ਦਾ ਕੰਟਰੀ ਉਸ ਦੀ ਕੰਟਰੀਬਿਊਸ਼ਨ ਓਬਾਮਾ ਕੇਅਰ ਦੇ ਨਾਲ ਮੰਨੀ ਜਾਂਦੀ ਸੀ, ਡਿਪਲੋਮੈਟਿਕ ਵਰਲਡ ਦੇ ਵਿੱਚ ਕਿਊਬਾ ਦੇ ਨਾਲ, ਈਰਾਨ ਦੇ ਨਾਲ ਸੰਬੰਧ, ਔਰ ਬਹੁਤ ਵੱਡੀ ਗੱਲ ਕਿਉਂਕਿ ਸਾਡੇ ਆਪਣੇ ਜਿਹੜੇ ਦਾਇਰਾਕਾਰ ਜਾਂ ਧਾਰਮਿਕ ਜਾਂ ਸਾਡੇ ਆਪਣੇ ਲੋਕਾਂ ਦੇ ਵਿੱਚ ਐਨਵਾਇਰਨਮੈਂਟ ਦੀ ਸਮਝ ਨਹੀਂ, ਤਾਂ ਮੈਂ ਸਮਝਦਾ ਹਾਂ ਵੀ ਰਿਲੀਜੀਅਸਲੀ ਜਿਵੇਂ ਐਨਵਾਇਰਨਮੈਂਟ ਨੂੰ ਗੁਰੂ ਸਾਹਿਬ ਨੇ ਵਡਿਆਇਆ, ਅਸੀਂ ਤਾਂ ਰੋਜ਼ 2 ਵੇਲੇ ਸਾਡਾ ਉਹ ਆਸਾ ਦੀ ਵਾਰ ਦਾ ਭੋਗ ਪੈ ਜਾਂ ਜਪਜੀ ਦਾ ਹੋਏ ਜਾਂ ਸੌਣ, ਅਸੀਂ ਤਾਂ ਉਹ ਪੜ੍ਹਦੇ ਹਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗਤ। ਹੁਣ ਜਿੱਥੇ ਪਵਨ ਗੁਰੂ ਪਾਣੀ ਪਿਤਾ ਤੇ ਧਰਤੀ ਦੀ ਗੱਲ ਹੋਏ ਤੇ ਉਹ ਅਸੀਂ ਬਿਲਕੁਲ ਅਨਅਵੇਅਰ ਹੋਈਏ। ਔਰ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਔਰ ਯੂਨਾਈਟਿਡ ਨੇਸ਼ਨਸ ਦੇ ਐਫਰਟ ਦਾ ਨਤੀਜਾ ਸੀ ਕਿ ਪੈਰਿਸ ਸਮਝੌਤਾ ਐਨਵਾਇਰਨਮੈਂਟ ਦੇ ਉੱਤੇ ਹੋਇਆ, ਜਿਹਦੇ 'ਚ 200 ਦੇਸ਼ਾਂ ਨੇ ਜਿਸ ਦੇ ਉੱਤੇ ਦਸਤਖਤ ਕੀਤੇ ਸਨ। ਔਰ ਇਹ ਜਿਹੜਾ ਪੈਰਿਸ ਵਾਲਾ ਐਗਰੀਮੈਂਟ ਸੀ ਉਹਦੇ 'ਚ ਮੇਨ ਜਿਹੜੇ ਉਹਦੇ ਪੁਆਇੰਟ ਸੀ ਕਿ ਵੀ ਇਹ ਜਿਹੜਾ ਜਲਵਾਯੂ ਤਬਦੀਲੀ ਔਰ ਗਲੋਬਲ ਵਾਰਮਿੰਗ ਦਾ ਮਤਲਬ ਹੈ ਕਿ ਇੰਡਸਟਰੀ ਔਰ ਐਗਰੀਕਲਚਰ 'ਚੋਂ ਜਿਹੜੀ ਨਿਕਲਣ ਵਾਲੀਆਂ ਗੈਸਾਂ ਨੇ ਉਹਨਾਂ ਦਾ ਜਿਹੜਾ ਨੈਗੇਟਿਵ ਅਸਰ ਹੈ ਹਵਾ ਦੇ ਉੱਤੇ, ਪਾਣੀ ਦੇ ਉੱਤੇ, ਉਹਨੂੰ ਚੈੱਕ ਕਰਨਾ ਔਰ ਇਸ ਐਮਿਸ਼ਨ ਨੂੰ, ਕਾਰਬਨ ਐਮਿਸ਼ਨ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ। ਔਰ ਇਸ ਦੇ ਜਿਹੜੇ ਕੁਝ ਪੈਰਾਮੀਟਰ ਸੈੱਟ ਕੀਤੇ ਸੀ ਕਿ ਵਰਲਡ ਟੈਂਪਰੇਚਰ ਨੂੰ 2 ਡਿਗਰੀ ਸੈਲਸੀਅਸ ਤੋਂ ਨੀਚੇ ਰੱਖਣਾ ਤੇ ਇਹ ਕੋਸ਼ਿਸ਼ ਕਰਨੀ ਕਿ ਵੀ ਉਹ 1.5 ਡਿਗਰੀ ਸੈਲਸੀਅਸ ਤੋਂ ਅੱਗੇ ਨਾ ਵਧੇ। ਇਹ ਗਲੋਬਲ ਵਾਰਮਿੰਗ ਇਫੈਕਟ ਨੂੰ ਰੋਕਣ ਲਈ ਸੀ। ਫਿਰ ਇਹ ਸੀ ਕਿ ਮਨੁੱਖੀ ਕੰਮਾਂ ਲਈ ਜਿਹੜੀ ਗ੍ਰੀਨ ਹਾਊਸ ਗੈਸ ਐਮਿਸ਼ਨ ਹੈ ਉਹਨੂੰ ਇਸ ਲੈਵਲ ਤੇ ਲਿਆਣਾ ਕਿ ਦਰਖਤ, ਮਿੱਟੀ ਤੇ ਸਮੁੰਦਰ ਉਹਨੂੰ ਆਪਣੇ ਦੇ ਵਿੱਚ ਜਿਵੇਂ ਨੇਚਰ ਐਬਜ਼ੋਰਵ ਕਰਦੀ ਹੈ ਉਵੇਂ ਐਬਜ਼ੋਰਵ ਕਰ ਲੈਣ। ਔਰ ਇਹ ਜਿਹੜੀ ਇਹਦੀ ਸ਼ੁਰੂਆਤ 2050 ਤੋਂ 2100 ਦੇ ਵਿੱਚ ਕਰਨੀ, ਯਾਨੀ 50 ਸਾਲ ਦੇ ਵਿੱਚ ਇਹ ਜਿਹੜਾ ਉੱਪਰ ਦਿਖੇ ਦੋਵੇਂ ਗੋਲ ਨੇ ਉਹ ਹਾਸਲ ਕਰਨੇ ਨੇ ਜੀ।
ਔਰ ਹਰ 5 ਸਾਲ ਬਾਅਦ ਜਿਹੜੀ ਗੈਸ ਐਮਿਸ਼ਨ ਦੇ ਵਿੱਚ ਹਰ ਦੇਸ਼ ਆਪਣੇ ਵੱਲੋਂ ਕਟੌਤੀ ਕਰੇਗਾ ਔਰ ਉਸ ਬਾਰੇ ਸਾਰਿਆਂ ਨੂੰ ਇਨਫੋਰਮ ਕਰੇਗਾ। ਔਰ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਨੂੰ ਜਿਹੜਾ ਦੂਸਰੇ ਨੇ ਜਿਹੜੇ ਕਿ ਇਸ ਐਮਿਸ਼ਨ ਨੂੰ ਰੋਕਣ ਲਈ ਕੰਮ ਕਰਨਗੇ ਉਹ $100 ਬਿਲੀਅਨ ਹਰ ਸਾਲ ਇਸ ਪਾਸੇ ਜਿਹੜਾ ਗ੍ਰਾਂਟ ਹੈ ਉਹ ਦੇਣਗੇ। ਸੋ ਅਮਰੀਕਾ ਇਸ ਦਾ ਸਿਗਨੇਟਰੀ ਸੀ। ਔਰ ਜਦੋਂ ਹੁਣ ਟਰੰਪ ਨੇ ਆਪਣਾ ਕੈਂਪੇਨ ਹੀ ਸ਼ੁਰੂ ਕੀਤਾ ਇਹਨੇ ਬੜਾ ਇਸ ਦੇ ਉੱਤੇ ਹੀ ਰੌਲਾ ਪਾਇਆ ਸੀ ਜੀ ਸਾਡਾ ਪੈਸਾ ਬਾਹਰਲੇ ਖਾ ਗਏ, ਅਸੀਂ ਦੇ ਰਹੇ ਹਾਂ, ਅਸੀਂ ਇਹ ਕਲਾਈਮੇਟ, ਕਿਉਂਕਿ ਹੁਣ ਇਹ ਜਿੰਨੇ ਵੱਡੇ ਕਾਰਖਾਨਿਆਂ ਵਾਲੇ ਨੇ, ਵੱਡੇ ਇੰਡਸਟਰੀਅਲਿਸਟ, ਵੱਡੇ ਕੈਪੀਟਲਿਸਟ ਨੇ, ਇਹ ਤਾਂ ਪੈਸਾ ਕਮਾਉਣ ਤੇ ਨੇ। ਔਰ ਇਹ ਕਿਉਂਕਿ ਜਦੋਂ ਐਨਵਾਇਰਨਮੈਂਟਲ ਲਾਅ ਬਣਦੇ ਨੇ ਫਿਰ ਰੈਸਟ੍ਰਿਕਸ਼ਨਸ ਹੁੰਦੀਆਂ, ਕਿੱਥੇ ਤੁਸੀਂ ਗੈਸ ਡ੍ਰਿਲਿੰਗ ਕਰ ਸਕਦੇ ਹੋ, ਕਿੱਥੇ ਨਹੀਂ ਕਰ ਸਕਦੇ, ਐਮਿਸ਼ਨ ਲੈਵਲ ਕੀ ਹੋਏਗਾ। ਸੋ ਇਹ ਕਿਉਂਕਿ ਪੈਸੇ ਦਾ ਭੁੱਖਾ ਬੰਦਾ 19 ਸਾਲ ਜਿਹਨੇ ਖੁਦ ਵੀ ਕੋਈ ਟੈਕਸ ਨਹੀਂ ਦਿੱਤਾ ਔਰ ਇਹਨੇ ਉਦੋਂ ਹੀ ਇਹ ਕਿਹਾ ਹੋਇਆ ਸੀ ਕਿ ਜੀ ਅਸੀਂ ਬਿਲਕੁਲ ਨਹੀਂ ਮੰਨਾਂਗੇ, ਅਸੀਂ ਸਭ ਚੋਂ ਨਿਕਲ ਜਾਵਾਂਗੇ। ਔਰ ਜਿਹੜੀ ਅੱਜ ਬਦਕਿਸਮਤੀ ਦੇ ਨਾਲ ਜਿਹੜੀ ਮੇਨ ਖਬਰ ਬਣੀ ਕਿ ਵੀ ਇਹ ਅਮਰੀਕਾ ਪੈਰਿਸ ਸਮਝੌਤੇ ਤੋਂ ਬਾਹਰ ਹੋਏਗਾ, ਟਰੰਪ ਨੇ ਐਲਾਨ ਕਰ ਦਿੱਤਾ। ਹਾਲਾਂਕਿ ਪਿਛਲੇ ਸਮੇਂ 'ਚ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਜਦੋਂ ਟਰੰਪ ਨੂੰ ਪੋਪ ਮਿਲਿਆ ਔਰ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ 192 ਦੇਸ਼ ਮੈਂਬਰ ਨੇ ਤੇ ਪੋਪ ਨੇ 192 ਪੇਜ ਦੀ ਇੱਕ ਚਿੱਠੀ ਜਿਹੜੀ ਹੈ ਉਹ ਇਹਨੂੰ ਟਰੰਪ ਨੂੰ ਦਿੱਤੀ ਸੀ ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਉਹਦਾ ਨਾਂ ਉਹਨਾਂ ਨੇ ਐਨਸਾਈਕਲਿਕਲ 2015 ਸੀ, ਜਿਹਦੇ 'ਚ ਉਹਨਾਂ ਨੇ ਲਿਖਿਆ ਸੀ 200 ਕੰਟਰੀਜ਼ ਦੇ ਦਸਤਖਤਾਂ ਵਾਲੇ ਹਿਸਟੋਰੀਕਲ ਪੈਰਿਸ ਐਗਰੀਮੈਂਟ ਤੋਂ ਪਹਿਲਾਂ। ਪਰ ਉਹਨਾਂ ਨੇ ਜਿਹੜਾ ਇਹ ਕਿਹਾ ਸੀਗਾ ਕਿ ਭਾਈ ਇਹ ਜਿਹੜਾ ਹੈ ਇਸ ਗੱਲ ਦਾ ਧਿਆਨ ਰੱਖੋ। ਉਹਨੇ ਪਰਸਨਲੀ ਪੋਪ ਨੇ ਡੋਨਲਡ ਟਰੰਪ ਨੂੰ ਕਿਹਾ ਕਿ ਵੀ ਗਲੋਬਲ ਪ੍ਰੋਬਲਮ ਜਿਹੜੀ ਹੈ ਉਹ ਇੱਕ ਗ੍ਰੇਵ ਇੰਪਲੀਕੇਸ਼ਨ ਹੈ ਐਨਵਾਇਰਨਮੈਂਟ ਲਈ, ਸੋਸ਼ਲ, ਇਕਨੋਮਿਕ, ਪੋਲੀਟੀਕਲ ਐਂਡ ਫਾਰ ਦਾ ਡਿਸਟ੍ਰੀਬਿਊਸ਼ਨ ਆਫ ਗੁੱਡਸ। ਸੋ ਇਹਨੂੰ ਰੋਕਣ ਦੇ ਲਈ ਜਿਹੜਾ ਉਹ ਅਮਰੀਕਾ ਇਸ ਨੂੰ ਜਿਹੜਾ ਉਸ ਦੇ ਉੱਤੇ ਪਹਿਰਾ ਦੇ ਇਸ ਦੇ ਉੱਤੇ। ਔਰ ਟਰੰਪ ਨੇ ਉਦੋਂ ਇਹ ਕਿਹਾ ਸੀ ਉਸ ਤੋਂ ਪਹਿਲਾਂ ਆਪਣੀ ਕਿ ਇਹ ਜਿਹੜਾ ਕਲਾਈਮੇਟ ਦਾ ਫੀਅਰ ਹੈ ਹੌਕਸ ਹੈ, ਕਿ ਐਵੇਂ ਇਹਨੂੰ ਇੱਕ ਭੜਕਾਟ ਬਣਾਇਆ ਹੋਇਆ ਔਰ ਇਹ ਚੀਨ ਵਾਲਿਆਂ ਨੇ ਖੜਾ ਕੀਤਾ ਹੈ। ਔਰ ਇਹ ਜਿਹੜਾ ਜਦੋਂ ਚਾਈਨਾ ਦੇ ਪ੍ਰੈਜ਼ੀਡੈਂਟ ਨੇ 1-to-1 ਮੀਟਿੰਗ ਕੀਤੀ ਉਦੋਂ ਥੋੜਾ ਜਿਹਾ ਇਹ ਸਲੋ ਡਾਊਨ ਹੋਇਆ, ਪਰ ਹੁਣ ਜਿਹੜਾ ਇਹਨੇ ਸਾਰੇ ਜਿਹੜੇ ਅਪਾਇੰਟ ਵੀ ਕੀਤੇ ਨੇ, ਫਾਰਮਰ ਐਕਸਨ ਦਾ ਜਿਹੜਾ CEO ਸੀ ਰੈਕਸ ਟਿਲਰਸਨ, ਉਹਨੂੰ ਸੈਕਟਰੀ ਆਫ ਸਟੇਟ ਬਣਾਇਆ। ਔਰ ਇਹ ਟਿਲਰਸਨ ਉਹੀ ਹੈ ਜਿਹਨੇ 20 ਸਾਲ ਤੋਂ ਇੱਕ ਟ੍ਰੈਡੀਸ਼ਨ ਵਾਈਟ ਹਾਊਸ ਦੇ ਵਿੱਚ ਸੀ ਕਿ ਰਮਜ਼ਾਨ ਦਾ ਮਹੀਨਾ ਅੱਜ ਕੱਲ੍ਹ ਚੱਲ ਰਿਹਾ ਔਰ ਪਿਛਲੇ 20 ਸਾਲ ਤੋਂ ਰਮਜ਼ਾਨ ਦੇ ਮਹੀਨੇ ਦੇ ਵਿੱਚ ਇਫਤਾਰ ਪਾਰਟੀ ਜਾਂ ਜਿਹਨੂੰ ਇਫਤਾਰੀ ਵੀ ਕਹਿੰਦੇ ਨੇ ਉਹ ਦਿੱਤੀ ਜਾਂਦੀ ਸੀ ਵਾਈਟ ਹਾਊਸ ਵੱਲੋਂ। ਇਸ ਵਾਰ ਵੀ ਸਟੇਟ ਡਿਪਾਰਟਮੈਂਟ ਨੇ ਲਿਖਿਆ, ਲੇਕਿਨ ਇਸ ਸੈਕਟਰੀ ਆਫ ਸਟੇਟ ਨੇ ਟਿਲਰਸਨ ਨੇ ਜਿਹੜਾ ਉਹ ਇਸ ਤੋਂ ਇਨਕਾਰ ਕਰ ਦਿੱਤਾ। ਸੋ ਇਹ ਬਿਲਕੁਲ। ਔਰ ਦੂਜਾ ਕਲਾਈਮੇਟ ਡਿਨਾਇਰ ਹੈ ਸਕਾਟ ਪ੍ਰਿਊਟ, এনवायरमेंटल ਪ੍ਰੋਟੈਕਸ਼ਨ ਏਜੰਸੀ ਦਾ ਉਹਨੂੰ ਇੰਚਾਰਜ ਲਾਇਆ ਹੋਇਆ। ਔਰ ਇਸ ਸਾਰੇ ਚੋਂ ਇਹ ਵੀ ਟਰੰਪ ਨੇ ਡਿਕਲੇਅਰ ਕੀਤਾ ਹੈ ਕਿ ਜੀ ਮੈਂ ਇਹ ਸਾਰਿਆਂ ਦੇ ਬਜਟ ਵੀ ਕੱਟ ਦਿਆਂਗਾ ਔਰ ਜੋ UN ਨੂੰ ਕਲਾਈਮੇਟ ਚੇਂਜ ਲਈ ਮੈਂ ਦਿੰਦਾ ਸੀ ਉਹ ਵੀ ਜਿਹੜਾ ਮੈਂ ਖਤਮ ਕਰ ਦਿਆਂਗਾ। ਔਰ ਅੱਜ ਜਦੋਂ ਕਿ ਅਮਰੀਕਾ ਬਾਹਰ ਹੋਇਆ ਇਸ ਸਮਝੌਤੇ ਤੋਂ ਤੇ ਟਰੰਪ ਨੇ ਕਿਹਾ ਕਿ ਜੀ ਮੈਂ ਤਾਂ ਆਪਣਾ ਫਰਜ਼ ਨਿਭਾ ਰਿਹਾ ਜਿਹੜਾ ਕਿ ਮੈਂ ਪੈਰਿਸ ਸਮਝੌਤੇ ਤੋਂ ਬਾਹਰ ਨਿਕਲ ਰਿਹਾ, ਮੈਂ ਅਮਰੀਕਨਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਿਆ ਔਰ ਮੈਂ ਇੰਡਸਟਰੀ ਔਰ ਦੂਸਰਿਆਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਿਆ। ਫਿਰ ਉਹਨੇ ਕਿਹਾ ਕਿ ਜਿਹੜਾ ਪੈਰਿਸ ਸਮਝੌਤਾ ਸੀ ਇਹ ਦੂਸਰੇ ਦੇਸ਼ਾਂ ਦੇ ਫਾਇਦੇ 'ਚ ਸੀ, ਅਮਰੀਕਾ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਦਾ ਸੀ ਔਰ ਹੁਣ ਅਸੀਂ ਇਸ ਨੂੰ ਨਹੀਂ ਮੰਨਦੇ। ਔਰ ਉਹਨੇ ਕਿਹਾ ਜੀ ਵੀ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਗ੍ਰੀਨ ਕਲਾਈਮੇਟ ਫੰਡ ਹੈ ਇਹ ਅਮਰੀਕਾ ਤੋਂ ਧੋਖੇ ਨਾਲ ਪੈਸਾ ਲੈਣ ਦਾ ਇੱਕ ਫਰਾਡ ਹੈ ਔਰ ਅਸੀਂ ਇਸ ਫੰਡ ਦੇ ਵਿੱਚ ਜਾਣ ਵਾਲੇ ਅਰਬਾਂ ਡਾਲਰ ਜਿਹੜੇ ਨੇ ਉਹ ਹੁਣ ਬਿਲਕੁਲ ਖਤਮ ਕਰ ਰਹੇ ਹਾਂ, ਨਹੀਂ ਦੇਵਾਂਗੇ। ਔਰ ਉਹਨੇ ਕਿਹਾ ਜੀ ਅਮਰੀਕਾ ਦੇ ਕੋਲ ਬਹੁਤ એનર્ਜੀ ਦੇ ਸਾਧਨ ਨੇ, ਅਸੀਂ ਦੂਸਰੇ ਦੇਸ਼ਾਂ ਤੇ ਬਿਨਾਂ ਨਿਰਭਰ ਕੀਤੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਾਂਗੇ। ਔਰ ਮੈਂ ਜਿਹੜਾ ਇਸ ਚੋਂ ਉਹਨੇ ਕਿਹਾ ਜੀ ਅਸੀਂ ਇਸ ਸਮਝੌਤੇ ਦੇ ਨਾਲ ਚੀਨ ਤੇ ਭਾਰਤ ਵਰਗੇ ਦੇਸ਼ਾਂ ਨੂੰ ਵੀ ਫਾਇਦਾ ਪਹੁੰਚਾਇਆ ਔਰ ਇਹ ਭਾਰਤ ਨੇ ਅਰਬਾਂ ਡਾਲਰ ਬਾਹਰਲੀ ਮਦਦ ਲੈ ਕੇ ਇਸ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਸੀ। ਸੋ ਕੁੱਲ ਮਿਲਾ ਕੇ ਜਿਹੜਾ ਇਸ ਮਾਮਲੇ ਦੇ ਵਿੱਚ ਅੱਜ ਹੀ ਮੈਂ ਇੱਕ ਸਮਾਲ ਵੀਡੀਓ ਕਲਿੱਪ ਦੇਖ ਰਿਹਾ ਸੀ। ਜੈਰੀ ਬਰਾਊਨ ਕੈਲੀਫੋਰਨੀਆ ਦੇ ਗਵਰਨਰ ਨੇ ਔਰ ਇਹ ਗ੍ਰੀਨ ਪਾਰਟੀ ਔਰ এনवायरमेंटल ਗਰੁੱਪ ਜਿਹੜੇ ਨੇ ਕੈਲੀਫੋਰਨੀਆ ਬੜੇ ਐਕਟਿਵ ਨੇ। ਜੈਰੀ ਬਰਾਊਨ ਨੇ ਕਿਹਾ ਕਿ ਮੈਂ ਚਾਈਨਾ 'ਚ ਜਾ ਰਿਹਾ, ਬੇਸ਼ੱਕ ਅਮਰੀਕਾ ਵਿਦਡਰਾ ਵੀ ਕਰ ਰਿਹਾ, ਅਸੀਂ ਇੱਕ ਵੱਡੀ ਸਟੇਟ ਹੈ ਔਰ ਅਸੀਂ ਇਸ ਸਮਝੌਤੇ ਨੂੰ ਮਰਨ ਨਹੀਂ ਦੇਵਾਂਗੇ। ਔਰ ਇਸੇ ਤਰ੍ਹਾਂ ਯੂਰਪੀਅਨ ਯੂਨੀਅਨ, ਚਾਈਨਾ ਔਰ ਦੂਸਰੇ ਵੀ 200 ਦੇਸ਼ ਜਿਹੜੇ ਬਚੇ ਨੇ ਅਮਰੀਕਾ ਤੋਂ ਬਿਨਾਂ, ਉਹਨਾਂ ਨੇ ਕਿਹਾ ਜੀ ਅਸੀਂ ਇਸ ਸਮਝੌਤੇ ਦੇ ਪਾਬੰਦ ਹੈ। ਪਰ ਇਹ ਇੱਕ ਜਿਹੜੀ ਕਲੈਸ਼ ਦੀ ਲਾਈਨ ਜੇ ਜੈਰੀ ਬਰਾਊਨ ਜੇ ਅਮਰੀਕਾ ਵਿਦਡਰਾ ਕਰ ਰਿਹਾ
ਤੇ ਸਭ ਤੋਂ ਵੱਡੀ ਸਟੇਟ ਗੋਲਡਨ ਸਟੇਟ ਦਾ ਗਵਰਨਰ ਕਹਿ ਰਿਹਾ ਕਿ ਵੀ ਮੈਂ ਚਾਈਨਾ ਜਾ ਰਿਹਾ ਔਰ ਅਸੀਂ ਯਕੀਨੀ ਬਣਾਵਾਂਗੇ ਕਿ ਵੀ ਅਸੀਂ ਇਹ ਸਮਝੌਤਾ ਡੈਡ ਨਾ ਹੋਣ ਦਈਏ। ਸੋ ਇਹ ਮੈਂ ਸਮਝਦਾ ਕਿ ਇੱਕ ਬੜਾ ਵੱਡਾ ਧਰੋਹ ਹੈ ਜਦੋਂ ਕਿ ਅਸੀਂ ਕੁੱਲ ਇਨਸਾਨੀਅਤ ਦੇ ਲਈ ਦੇਖਦੇ ਹਾਂ। ਉਹ ਕਹਾਣੀ ਹੈ ਕਿ ਵੀ ਇੱਕ ਬਜ਼ੁਰਗ ਅੰਬ ਲਾ ਰਿਹਾ ਸੀ ਤੇ ਉਹਦਾ ਪੋਤਾ ਕੋਲ ਆ ਕੇ ਕਿਹਾ ਕਿ ਬਾਪੂ ਇਹ ਕਿੰਨੇ ਦੇਰ ਚ ਪੱਕੇਗਾ, ਇਹ ਤਿਆਰ ਹੋਏਗਾ? ਉਹਨੇ ਕਿਹਾ ਜੀ ਇਹਨੂੰ 20-25 ਸਾਲ ਲੱਗਣਗੇ। ਉਹ ਕਹਿੰਦਾ ਜੀ ਉਦੋਂ ਤਾਂ ਫਿਰ ਤੂੰ ਹੋਣਾ ਨਹੀਂ। ਕਹਿੰਦਾ ਹਾਂ, ਪਰ ਤੇਰੇ ਪੋਤੇ ਤੂੰ ਖਾਏਗਾ। ਤੇ ਉਹਨੇ ਕਿਹਾ ਜੀ ਮੇਰੇ ਕਿਸੇ ਬਜ਼ੁਰਗ ਨੇ ਲਾਇਆ ਸੀ ਤੇ ਮੈਨੂੰ ਖਾਣ ਨੂੰ ਮਿਲਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਨਸਲਾਂ ਦੇ ਲਈ ਜਦੋਂ ਤੁਸੀਂ ਇਹ ਜ਼ਹਿਰ ਬੀਜਦੇ ਹੋ ਔਰ ਜਿਹੜਾ ਇਸ ਪਲੈਨਟ ਜਿਸ ਦਾ ਤੁਸੀਂ ਸਾਰੇ ਆਨੰਦ ਮਾਣ ਰਹੇ ਹੋ ਇਸ ਦੇ ਨਾਲ ਤੁਸੀਂ ਇਨਸਾਫ ਨਹੀਂ ਕਰਦੇ ਤੇ ਫਿਰ ਇਹ ਵੀ ਇੱਕ ਅਕਿਰਤ ਘਣਤਾ, ਥੈਂਕਲੈਸਨੈਸ ਔਰ ਇੱਕ ਕਿਸ ਕਿਸਮ ਦੇ ਰੱਬ ਨੂੰ ਮੰਨਣ ਵਾਲੇ ਜਾਂ ਇਹ ਜੀਸਸ ਦੇ ਸਾਹਮਣੇ ਕਿਹੜਾ ਮੂੰਹ ਦਿਖਾਉਣ ਵਾਲੇ ਲੋਕ ਹੋਣਗੇ। ਔਰ ਇਹ ਬਹੁਤ ਵੱਡਾ ਸੈਟਬੈਕ ਹੈ ਇੰਟਰਨੈਸ਼ਨਲ ਕਿਸਮ ਦੇ ਐਗਰੀਮੈਂਟਸ ਦੇ ਲਈ। ਜੀ ਡਾਕਟਰ ਸਾਹਿਬ, ਬਿਲਕੁਲ ਇੱਥੇ ਲੈਣੇ ਬ੍ਰੇਕ। ਵੀਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।